ਰਸ਼ੀਆ ਦੇ ਦੁਆਰਾ ਯੂਕਰੇਨ ਦੇ ਵਿੱਚ ਨਵੀਆਂ ਔਰਸ਼ਨਿਕ ਬਲਾਸਟਿਕ ਮਿਜ਼ਾਈਲ ਆ ਉਹਨਾਂ ਦੇ ਨਾਲ ਹਮਲਾ ਕੀਤਾ ਗਿਆ ਹੈਗਾ ਆ। ਸੋ ਮਾਸਕੋ ਨੇ ਜਿਹੜਾ ਉਹ ਦੱਸਿਆ ਵੀ ਓਵਰਨਾਈਟ ਰਾਤ ਨੂੰ ਇਹ ਜਿਹੜੀ ਸਟ੍ਰਾਈਕ ਆ ਉਹ ਕੀਤੀ ਗਈ ਆ। ਰਸ਼ੀਆ ਦੇ ਦੁਆਰਾ ਮਾਸਕੋ ਦੁਆਰਾ ਇਹ ਕਿਹਾ ਗਿਆ ਵੀ ਇਹ ਬਦਲਾ ਲਿਆ ਗਿਆ ਹੈ ਯੂਕਰੇਨ ਦੀਆਂ ਡਰੋਨ ਸਟ੍ਰਾਈਕਸ ਦਾ, ਜਿਹੜਾ ਕਿ ਪੁਤਿਨ ਦੇ ਘਰ ਦੇ ਉੱਤੇ ਉਹਨਾਂ ਨੇ ਸੁੱਟੀਆਂ ਸੀਗੀਆਂ। ਯੂਐਸ ਤੇ ਹੋਰ ਜਿਹੜੇ ਉਹ ਕਹਿ ਰਹੇ ਆ ਵੀ ਇਹ ਚੀਜ਼ ਨਹੀਂ ਵਾਪਰੀ ਸੀ, ਜਿਹੜੀ ਪੁਤਿਨ ਦੇ ਘਰ ਦੇ ਉੱਤੇ ਡਰੋਨ ਸਟ੍ਰਾਈਕ ਦੀ ਗੱਲ ਚੱਲ ਰਹੀ ਹੈਗੀ ਆ। ਸੋ ਰਸ਼ੀਆ ਨੇ ਬੜੇ ਦਿਨਾਂ ਬਾਅਦ ਜਿਹੜਾ ਹਰਜੋਤ ਸਿੰਘ ਜੀ, ਈਵਨ ਦੋ ਜਿਹੜਾ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਇਹ ਦਾਅਵਾ ਕੀਤਾ ਵੀ ਪੁਤਿਨ ਦੇ ਘਰ ਦੇ ਉੱਤੇ ਹਮਲਾ ਹੋਇਆ ਆ, ਉਸ ਤੋਂ ਬਾਅਦ ਕਾਫੀ ਦਿਨਾਂ ਬਾਅਦ ਲਾ ਕੇ ਇਹਨਾਂ ਨੇ ਜਿਹੜੀਆਂ ਬਲਿਸਟਿਕ ਮਿਜ਼ਾਈਲਸ ਆ ਉਹਨਾਂ ਦਾ ਉਹਨਾਂ ਦੀ ਵਰਤੋਂ ਜਿਹੜੀ ਉਹ ਕੀਤੀ ਹੈ। ਹਾਈਪਰਸੋਨਿਕ ਬਲਿਸਟਿਕ ਮਿਜ਼ਾਈਲਸ ਨੇ ਜਿਹੜੀਆਂ ਔਰਸ਼ਨਿਕ, ਜਿਨ੍ਹਾਂ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਆ। ਆਵਾਜ਼ ਦੀ ਗਤੀ ਦੇ ਨਾਲੋਂ 10 ਗੁਣਾ ਤੇਜ਼ ਰਫ਼ਤਾਰ ਦੇ ਨਾਲ ਚੱਲਣ ਵਾਲੀਆਂ ਇਹ ਬਲਿਸਟਿਕ ਮਿਜ਼ਾਈਲਸ ਹੈਗੀਆਂ ਨੇ ਤੇ ਇਹ ਐਡਵਾਂਸਡ ਵੈਪਨ ਆ। ਹੁਣ ਤੱਕ ਦੀ 4 ਸਾਲ ਦੀ ਲੜਾਈ ਦੇ ਵਿੱਚ ਰੂਸ ਦੇ ਦੁਆਰਾ ਇਹ ਦੂਜੀ ਵਾਰ ਏਡੀਆਂ ਐਡਵਾਂਸਡ ਬਲਿਸਟਿਕ ਮਿਜ਼ਾਈਲਸ ਦੀ ਵਰਤੋਂ ਕੀਤੀ ਗਈ ਹੈਗੀ ਆ। ਇਹ ਆਈ ਥਿੰਕ ਪੁਤਿਨ ਨੇ ਦਿਖਾਉਣਾ ਵੀ ਹੋਊਗਾ, ਕਿਉਂਕਿ ਇਹ ਜਿਹੜੀਆਂ ਬਲਿਸਟਿਕ ਮਿਜ਼ਾਈਲਸ ਆ ਇਹਨਾਂ ਦੇ ਵਿੱਚ ਨਿਊਕਲੀਅਰ ਹਥਿਆਰ ਖੜਿਆ ਜਾ ਸਕਦਾ ਆ। ਨਿਊਕਲੀਅਰ ਵਾਰਹੈਡ ਲੈ ਕੇ ਜਾਣ ਦੀ ਇਹ ਬਲਿਸਟਿਕ ਮਿਜ਼ਾਈਲਸ ਦੀ ਕੈਪੇਬਿਲਿਟੀ ਹੈਗੀ ਆ। ਪਰ ਇਸ ਹਮਲੇ ਦੇ ਵਿੱਚ ਇਹ ਕਨਵੈਨਸ਼ਨਲ ਵਾਰਹੈਡਸ ਨੂੰ ਹੀ ਵਰਤਿਆ ਗਿਆ ਸੀ। ਰਸ਼ੀਅਨ ਡਿਫੈਂਸ ਮਿਨਿਸਟਰ ਨੇ ਜਿਹੜਾ ਉਹ ਦੱਸਿਆ ਵੀ ਇਹ ਜਿਹੜੀਆਂ ਮੈਸਿਵ ਸਟ੍ਰਾਈਕ ਆ ਇਹ ਇੰਪੋਰਟੈਂਟ ਟਾਰਗੇਟਸ ਦੇ ਉੱਤੇ ਉਹਨਾਂ ਨੇ ਰਿਸਪੌਂਸ ਦੇ ਵਜੋਂ ਜਵਾਬੀ ਕਾਰਵਾਈ ਦੇ ਵਜੋਂ ਜਿਹੜੀਆਂ ਉਹ ਕੀਤੀਆਂ। ਜਦੋਂ ਸਾਲ ਦੇ ਅਖੀਰ ਦੇ ਵਿੱਚ, ਪਿਛਲੇ ਸਾਲ ਦੇ ਅਖੀਰ 'ਚ ਪੁਤਿਨ ਦੇ ਘਰ ਦੇ ਉੱਤੇ ਇਹਨਾਂ ਦੇ ਕਹਿਣ ਮੁਤਾਬਕ ਯੂਕਰੇਨ ਨੇ ਡਰੋਨਸ ਦੇ ਨਾਲ ਹਮਲਾ ਕੀਤਾ ਸੀਗਾ। ਸੋ ਇਹਦੇ ਵਿੱਚ ਨਾਲ ਦੇ ਨਾਲ ਰਸ਼ੀਆ ਨੇ ਇਹ ਵੀ ਚੇਤਾਵਨੀ ਹਰਜੋਤ ਸਿੰਘ ਜੀ ਦਿੱਤੀ ਆ, ਧਮਕੀ ਕਹਿ ਲਓ ਵੀ ਉਹ ਦਿੱਤੀ ਆ ਵੀ ਕੱਲਾ ਇਹੀ ਨਹੀਂ, ਉਹ ਵੈਸਟਰਨ ਫੋਰਸਿਸ ਦੇ ਉੱਤੇ ਵੀ ਹਮਲਾ ਕਰ ਸਕਦੇ ਹੈਗੇ ਆ। ਸੋ ਵੈਸਟਰਨ ਟਰੂਪਸ ਨੂੰ ਵੀ ਕਹਿੰਦੇ ਵੀ ਉਹ ਟਾਰਗੇਟ ਕੀਤਾ ਜਾ ਸਕਦਾ ਆ। ਸੋ ਜੋ ਇਸ ਮੌਕੇ ਦੁਨੀਆ ਭਰ ਦੇ ਵਿੱਚ ਜੀਓਪੋਲਿਟਿਕਲੀ ਚੇਂਜਸ ਜਿਹੜੇ ਹਰਜੋਤ ਸਿੰਘ ਜੀ ਵੱਡੇ ਪੱਧਰ ਦੇ ਉੱਤੇ ਤੇ ਬੜੇ ਤੇਜ਼ੀ ਦੇ ਨਾਲ ਜੋ ਆ ਰਹੇ ਨੇ, ਉਸ ਨੂੰ ਜਿਹੜਾ ਉਹ ਦੇਖਦੇ ਹੋਏ ਇਹ ਕਾਫੀ ਜ਼ਿਆਦਾ ਇਸ ਟਾਈਮ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਤੇ ਸ਼ਾਇਦ ਰਸ਼ੀਆ ਵਾਲੇ, ਕਿਉਂਕਿ ਵੈਨੇਜ਼ੁਏਲਾ ਡਿੱਗ ਗਿਆ, ਈਰਾਨ ਦੇ ਡਿੱਗਣ ਦਾ ਜਿਹੜਾ ਬਿਲਕੁਲ ਖਤਰਾ ਜਿਹੜਾ ਉਹ ਬਣਿਆ ਪਿਆ, ਕਿਉਂਕਿ ਲੋਕ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਟੈਸਟ ਸੜਕਾਂ ਦੇ ਉੱਤੇ ਕਰ ਰਹੇ ਆ। ਉਹ ਲੋਕ ਤਾਂ ਇੰਨੇ ਅੱਕੇ ਪਏ ਆ, ਉੱਥੇ ਐਂਬੁਸ਼ ਕਰਕੇ ਜਿਹੜੇ ਉਹਨਾਂ ਦੇ ਪੁਲਿਸ ਵਾਲੇ ਆ ਉਹਨਾਂ ਨੂੰ ਵੀ ਮਾਰ ਰਹੇ ਆ ਤੇ ਨਾਲ ਦੇ ਨਾਲ ਕਈ ਸਰਕਾਰੀ ਬਿਲਡਿੰਗਸ ਨੂੰ ਵੀ ਈਰਾਨ ਦੇ ਵਿੱਚ ਅੱਗਾਂ ਲਾਈਆਂ ਗਈਆਂ ਹੈਗੀਆਂ ਆ। ਸੋ ਰਸ਼ੀਆ ਦੇ ਜਿਹੜੇ ਸਾਥੀ ਮੁਲਕ ਆ ਉਹ ਜਦੋਂ ਕਮਜ਼ੋਰ ਹੋ ਰਹੇ ਆ ਤਾਂ ਰਸ਼ੀਆ ਹੁਣ ਨਿਊਕਲੀਅਰ ਵਾਰਹੈਡ ਕੈਰੀ ਕਰਨ ਵਾਲੀਆਂ ਬਲਿਸਟਿਕ ਮਿਜ਼ਾਈਲ ਦੀ ਵਰਤੋਂ ਕਰਕੇ ਵੈਸਟ ਨੂੰ, ਅਮਰੀਕਾ ਨੂੰ ਜਿਹੜੀਆਂ ਅੱਖਾਂ ਦਿਖਾਉਣ ਦੀ ਇਸ ਦੇ ਵਿੱਚ ਕੋਸ਼ਿਸ਼ ਕਰ ਰਿਹਾ ਆ। ਸੋ ਕਹਿੰਦੇ ਵੀ ਇਹ ਇੱਕ ਨਵੇਂ ਲੈਵਲ ਦਾ ਜਿਹੜਾ ਥ੍ਰੈਟ ਆ ਉਹ ਰੂਸ ਨੇ ਇਸ ਮੌਕੇ ਜਿਹੜਾ ਉਹ ਪੇਸ਼ ਕਰ ਦਿੱਤਾ ਹੈ ਹਰਜੋਤ ਸਿੰਘ ਜੀ, ਵੀ ਜਿਹੜੀਆਂ ਬਲਿਸਟਿਕ ਮਿਜ਼ਾਈਲਸ ਹੁਣ ਤੱਕ 4 ਸਾਲਾਂ 'ਚ ਇਹਨਾਂ ਨੇ ਸਿਰਫ 2 ਵਾਰੀ ਅਜਿਹੀਆਂ ਮਿਜ਼ਾਈਲਸ ਦੇ ਨਾਲ ਹਮਲਾ ਕੀਤਾ ਹੈ।